नींद किहड़ी चीज़ ने उड़ा दी है, किस गल करके मोदी ते भाजपा बेचैन होए पे ने। ਇਹਦੇ ਵਿੱਚ ਕੋਈ ਦੋ ਰਾਏ नहीं कि अजकल जो रुझान निकल के आ रहे हैं पोलिंग के जी पोलिंग परसेंटेज निकल के आ रही है, ये दोने पीज़ ने दोने इन्हां फैक्टर्स ने लोग मोदी के नाल भाजपा नूं बड़ा बेचैन कर दिता अंदरों कि हो की रहा है। असल दे विच अज गलबात करांगे गुजरात मॉडल के बारे। गुजरात मॉडल 2014 दीआं चोणां दे विच बहुत ज़्यादा प्रचारिया गया, वेचा गया, उहदा सियासी लाभ लिया गया, पर गुजरात दे विच किहड़े अजिहे कारण ने जिहदे करके उत्थे भाजपा लगातार बेचैन है। तो हुण तां भाजपा काओ बैल्ट दे विच ही बेचैन है। ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ कि भाजपा ਦੇ ਜਿਹੜੇ ਸਟਾਰ ਪ੍ਰਚਾਰਕ ਨੇ ਨਰਿੰਦਰ ਮੋਦੀ ਸਾਹਿਬ, ਉਹ ਸਟੇਜ ਦੇ ਵਿੱਚ ਸਟੇਜ ਦੇ ਧਨੀ ਨੇ, ਸ਼ਬਦਾਂ ਦੇ ਜਾਦੂਗਰ ਨੇ, पर असल ਦੇ ਵਿੱਚ ਕੋਈ ਬੰਦਾ ਅੰਦਰੋਂ ਕਿੰਨਾ ਤਾਕਤਵਰ ਹੈ ਇਹਦੇ ਬਾਰੇ ਉਦੋਂ ਪਤਾ ਲੱਗਦਾ ਜਦੋਂ ਉਹ ਕਿਸੇ ਮੁਸ਼ਕਲ ਹਾਲਾਤ ਦੇ ਵਿੱਚੋਂ ਲੰਘ ਰਿਹਾ ਹੋਵੇ ਜਾਂ ਉਹ ਕਿਸੇ ਇਹੋ ਜਿਹੇ ਹਾਲਾਤ ਦੇ ਵਿੱਚੋਂ ਲੰਘ ਰਿਹਾ ਹੋਵੇ ਜਿਹੜੇ ਹਾਲਾਤ ਉਹਦੇ ਮਨ ਮਾਫਕ ਨਹੀਂਗੇ, ਜਿਹੜੇ ਹਾਲਾਤ ਉਹਨੇ ਕਿਆਸੇ ਨਹੀਂ ਸੀ, ਉਹਦੇ ਅਨੁਕੂਲ ਨਹੀਂ ਸੀ। ਖੈਰ, ਜਦੋਂ ਵੀ ਆਪਾਂ ਸਿਆਸੀ ਤੌਰ ਤੇ ਕਿਸੇ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਤਾਂ ਹਰ ਥਿਊਰੀ ਜਿਹੜੀ ਸਿਆਸੀ ਹੈ ਉਹ ਕਿਸੇ ਨਾ ਕਿਸੇ ਜੋੜ ਤੋੜ ਦੇ ਵਿੱਚੋਂ, ਕਿਸੇ ਮੈਥਮੈਟਿਕਸ ਦੇ ਵਿੱਚੋਂ, ਕਿਸੇ ਬਿਆਨ ਜਾਂ ਫਿਰ ਕਿਸੇ ਵੱਡੀ ਅਪਡੇਟ ਦੇ ਵਿੱਚੋਂ ਨਿਕਲਦੀ ਹੈ। ਜਿਹੜੀ ਦੂਜੀ ਗੱਲ ਹੈ, ਸੂਰਤ ਦੀ ਸੀਟ ਤੋਂ ਹੀ ਗੁਜਰਾਤ ਪੋਲਿਟਿਕਸ ਬਾਰੇ ਜ਼ਿਆਦਾ ਚਰਚਾ ਹੋਈ ਹੈ ਕਿਉਂਕਿ ਆਪਾਂ ਦੇਖਿਆ ਕਿ ਉੱਥੇ ਕਾਗਜ਼ ਦਾਖਲ ਕਰਨ ਵਾਲੇ ਦਿਨ ਹੀ ਪਤਾ ਲੱਗਿਆ ਕਿ ਜਿਹੜਾ ਕਾਂਗਰਸੀ ਉਮੀਦਵਾਰ ਹੈ ਜਿਹਨੂੰ ਕਾਂਗਰਸ ਨੇ ਟਿਕਟ ਦਿੱਤੀ ਸੀਗੀ ਉਹ ਉਮੀਦਵਾਰ ਹੀ ਭਾਜਪਾ ਦੇ ਨਾਲ ਜਾ ਕੇ ਰਲ ਗਿਆ ਤੇ ਇੱਕ ਹੋਟਲ ਦੇ ਵਿੱਚ ਬਹਿ ਕੇ ਇੱਥੋਂ ਦੀ ਸੀਟ ਦਾ, ਸੂਰਤ ਦੀ ਸੀਟ ਦਾ ਜਿਹੜਾ ਨਤੀਜਾ ਸੀ ਉਹ ਤੈਅ ਹੋ ਗਿਆ। ਹੁਣ ਕਹਿਣ ਨੂੰ ਡੈਮੋਕ੍ਰੇਸੀ, ਪਰ ਲੋਕਾਂ ਨੇ ਵੋਟਾਂ ਪਾਈਆਂ ਨਹੀਂ। ਜੇਕਰ ਵੋਟਾਂ ਪਾਈਆਂ ਨਹੀਂ ਤਾਂ ਫਿਰ ਡੈਮੋਕ੍ਰੇਸੀ ਕਾਹਦੀ ਹੈ। ਪਰ ਇਹ ਸਵਾਲ ਤਾਂ ਬਣਦਾ ਸੀ ਜੇਕਰ ਵਿਰੋਧੀ ਧਿਰਾਂ ਦੇ ਨਾਲ ਲੋਕ ਵੀ ਚੁੱਕਦੇ, ਪਰ ਲੋਕਾਂ ਨੇ ਸਵਾਲ ਨਹੀਂ ਚੁੱਕਿਆ। ਖੈਰ, ਇਹ ਸਾਰੀਆਂ ਚਰਚਾਵਾਂ ਕਿੱਥੋਂ ਨਿਕਲਦੀਆਂ? ਅਸਲ ਦੇ ਵਿੱਚ ਗੁਜਰਾਤ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਜਿੱਥੇ ਭਾਜਪਾ ਦਾ ਜਿਹੜਾ ਗੁਣਾਗਣਿਤ ਆ ਉਹ ਵਿਗੜਿਆ ਹੋਇਆ, ਜਿੱਥੇ ਭਾਜਪਾ ਨੂੰ ਲੱਗਦਾ ਕਿ ਐਤਕੀ ਅਸੀਂ ਹਾਰ ਸਕਦੇ ਹਾਂ। ਉਹਦੇ ਕਾਰਨ ਕੀ ਨੇ, ਉਹ ਚੀਜ਼ਾਂ ਨਿਕਲੀਆਂ ਕਿੱਥੋਂ? ਇਹਦੇ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ, ਦੱਸਾਂਗੇ। ਤੇ ਪਰ ਤੁਸੀਂ ਉਸ ਤੋਂ ਪਹਿਲਾਂ ਖਬਰਾਂ ਤੇ ਅੰਕੜਿਆਂ ਤੇ ਗੌਰ ਕਰੋ। ਕਾਓ ਬੈਲਟ ਜਿਹੜਾ ਕਿ ਭਾਜਪਾ ਦਾ ਗੜ੍ਹ ਹੈ, ਤਕਰੀਬਨ ਸਾਰੀ ਜਿਹੜੀ ਪੱਟੀ ਹੈ ਕਾਓ ਬੈਲਟ ਦੀ, ਇੱਥੇ ਭਾਜਪਾ ਦੀਆਂ ਸਰਕਾਰਾਂ ਨੇ। ਉੱਤਰਾਖੰਡ, ਰਾਜਸਥਾਨ, ਗੁਜਰਾਤ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਤਾਂ ਚੱਲ ਕਾਓ ਬੈਲਟ 'ਚ ਤਾਂ ਹੈ ਨਹੀਂਗਾ, ਪਰ ਅਸਲ ਦੇ ਵਿੱਚ ਇੱਥੇ ਵੀ ਭਾਜਪਾ ਦੀ ਸਰਕਾਰ ਹੈ। ਹੁਣ ਇੱਥੇ ਭਾਜਪਾ ਦੀਆਂ ਸਰਕਾਰਾਂ ਨੇ, ਪਰ ਜਿਹੜੇ ਅੰਕੜੇ ਪੋਲਿੰਗ ਦੇ ਨਿਕਲ ਕੇ ਆ ਰਹੇ ਨੇ ਉਹਨਾਂ ਦੇ ਕਰਕੇ ਮੋਦੀ ਸਰਕਾਰ, ਭਾਜਪਾ ਜਾਂ ਬੇਚੈਨ ਹੈ। ਇਹਨਾਂ ਨੂੰ ਲੱਗਦਾ ਕਿ ਕਿਉਂ ਘੱਟ ਪੋਲਿੰਗ ਹੋ ਰਹੀ ਹੈ। ਜਿੱਥੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਜਿੱਥੇ ਲਗਾਤਾਰ ਦਹਾਕਿਆਂ ਬੱਧੀ ਭਾਜਪਾ ਸ਼ਾਸਨ ਕਰ ਰਹੀ ਹੈ, ਗੁਜਰਾਤ ਦੇ ਵਿੱਚ ਦਹਾਕਿਆਂ ਬੱਧੀ ਭਾਜਪਾ ਦਾ ਸ਼ਾਸਨ ਹੈ, ਯੂਪੀ ਦੇ ਵਿੱਚ 2 ਸੀਟਾਂ ਲਗਾਤਾਰ, 2 ਜਿਹੜੇ ਟਰਮਸ ਹੋ ਗਏ ਨੇ ਮੋਦੀ ਦੇ ਯੋਗੀ ਦੇ, ਉੱਥੇ ਲਗਾਤਾਰ ਭਾਜਪਾ ਮਜ਼ਬੂਤ ਹੈ। ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿੱਚ ਭਾਜਪਾ ਮਜ਼ਬੂਤ ਮੰਨੀ ਜਾਂਦੀ ਹੈ। ਇਸ ਤਰ੍ਹਾਂ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਦੇ ਨਾਲ ਅਲਾਇੰਸ ਹੈ, ਹਰਿਆਣੇ ਦੇ ਵਿੱਚ ਆਪਣੀ ਸਰਕਾਰ ਹੈ। ਤੇ ਸਾਰੇ ਕਿਤੇ ਇੰਨਾ ਕੁਛ ਹੋਣ ਦੇ ਬਾਵਜੂਦ, ਇੰਨੀ ਵੱਡੀ ਵਸੋਂ ਦੇ ਵਿੱਚ ਹੋਣ ਦੇ ਬਾਵਜੂਦ, ਭਾਜਪਾ ਦਾ ਬਹੁਮਤ ਹੋਣ ਦੇ ਬਾਵਜੂਦ, ਰਾਜ ਸਰਕਾਰਾਂ ਦੀ ਗੱਲ ਕਰ ਰਿਹਾ ਮੈਂ, ਤਾਂ ਇਹਦੇ ਬਾਵਜੂਦ ਭਾਜਪਾ ਦੀ ਬੇਚੈਨੀ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਮੁਸਲਿਮ ਬਹੁ ਗਿਣਤੀ ਦੇ ਜਿਹੜੇ ਅੰਕੜੇ ਨੇ ਕੁਛ ਹੋਰ ਨੇ, ਉੱਥੇ ਵੋਟ ਪਰਸੈਂਟੇਜ ਜ਼ਿਆਦਾ ਹੈ। ਕਾਰਨ ਇਹ ਹੈ ਕਿ ਬੇਰੁਜ਼ਗਾਰੀ ਜਿਹਨੂੰ ਛੋਇਆ ਨਹੀਂ ਗਿਆ, ਉਹ ਉਸ ਕਰਕੇ ਜਿਹੜਾ ਨੌਜਵਾਨ ਹੈ ਉਹ ਭਾਜਪਾ ਤੋਂ ਕਿਤੇ ਨਾ ਕਿਤੇ ਦੂਰੀ ਬਣਾ ਕੇ ਰੱਖ ਰਿਹਾ। ਉਹ ਨੌਜਵਾਨ ਜਿਹੜਾ ਕਿਤੇ ਭਾਜਪਾ ਦੇ ਕਹੇ ਤੇ WhatsApp ਯੂਨੀਵਰਸਿਟੀ ਦੇ ਵਿੱਚ ਲੋਕਾਂ ਦੀ ਟ੍ਰੋਲਿੰਗ ਕਰਦਾ ਸੀ, ਭਾਜਪਾ ਦੇ ਕਹੇ ਤੇ ਘੱਟ ਗਿਣਤੀਆਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਬਾਈਕ ਰੈਲੀਆਂ ਕੱਢਦਾ ਸੀ ਤੇ ਧਾਰਮਿਕ ਤਿਉਹਾਰਾਂ ਵਾਲੇ ਦਿਨ ਉੱਥੇ ਫਸਾਦ ਭਾਲਦਾ ਸੀ, ਉਹ ਅੱਜ ਕੱਲ੍ਹ ਦੂਰ ਹੈ। ਉਹ ਜਿਹੜਾ ਮੌਬ ਲਿੰਚਿੰਗ ਕਰਦਾ ਸੀ, ਜਿਹੜਾ ਲੋਕਾਂ ਤੋਂ ਧਾਰਮਿਕ ਨਾਅਰੇ ਲਵਾਉਂਦਾ ਸੀ, ਉਹ ਦੂਰ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਉਹ ਕਾਂਗਰਸ ਦਾ ਬੜਾ ਜ਼ਿਕਰ ਕਰ ਰਹੇ ਨੇ, ਜਿਹੜੀ ਕਾਂਗਰਸ ਦਾ ਜ਼ਿਕਰ ਕਦੇ ਮੋਦੀ ਸਾਹਿਬ ਕਰਨੋਂ ਹਟ ਗਏ ਸੀਗੇ। ਤੁਸੀਂ ਸੋਚ ਕੇ ਦੇਖੋ ਕਿ 2014 ਦੇ ਵਿੱਚ ਜਿਹੜੀ ਪਾਰਟੀ ਅੱਛੇ ਦਿਨ 15-15 ਲੱਖ ਰੁਪਈਆ ਖਾਤਿਆਂ 'ਚ ਪਾਵਾਂਗੇ, ਕਾਲਾ ਧਨ, ਭ੍ਰਿਸ਼ਟਾਚਾਰ ਦਾ ਕਹਿੰਦੀ ਸੀ, ਉਹ ਪਾਰਟੀ 2019 ਦੇ ਵਿੱਚ ਕਿਹੜੇ ਮਸਲੇ ਤੇ ਚੋਣ ਲੜ ਰਹੀ ਆ? 2019 ਦੇ ਵਿੱਚ ਬਾਲਾਕੋਟ 에ਅਰ ਸਟ੍ਰਾਈਕ ਤੇ ਲੋਕਾਂ ਨੂੰ ਭਾਵੁਕ ਕਰਕੇ ਪੁਲਵਾਮਾ ਹਮਲੇ ਤੇ ਚੋਣ ਲੜ ਰਹੀ ਆ। ਤੇ 2024 ਦੇ ਵਿੱਚ ਉਹਨਾਂ ਦੀਆਂ ਸਪੀਚਾਂ ਕੀ ਨੇ? ਇਹ ਤੁਹਾਡਾ ਮੰਗਲ ਸੂਤਰ ਲੈ ਜਾਣਗੇ, ਇਹ ਤੁਹਾਡਾ ਆ ਲੈ ਜਾਣਗੇ। ਯਾਨੀ ਕਿ 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਮੋਦੀ ਸਾਹਿਬ ਕੋਲੇ ਕਹਿਣ ਨੂੰ 10 ਚੀਜ਼ਾਂ ਵੀ ਨਹੀਂ ਗਈਆਂ ਕਿ ਅਸੀਂ ਆਹ ਕੀਤਾ ਵਾ। ਕੋਈ ਅਗਲੇ 5 ਸਾਲਾਂ ਦੇ ਲਈ 5 ਚੀਜ਼ਾਂ ਵੀ ਕਹਿਣ ਨੂੰ ਹੈ ਨਹੀਂ ਗੀਆਂ ਕਿ ਆਹ ਕਰਾਂਗੇ, ਕਿਉਂਕਿ ਲੋਕਾਂ ਨੇ ਸਾਰਾ ਕੁਝ ਦੇਖ ਲਿਆ। ਤਾਂ ਸਭ ਤੋਂ ਵੱਡਾ ਸਵਾਲ ਕਿ ਵੋਟਰ ਨੇ ਮੋਦੀ ਤੇ ਭਾਜਪਾ ਦੀ ਸਿਆਸਤ ਨੂੰ ਭਾਂਪ ਲਿਆ, ਪਰ ਸਾਹਮਣੇ ਕਿਹੜੇ ਨੇ? ਜੇਕਰ ਭਾਂਪ ਲਿਆ ਤਾਂ ਕੈਸ਼ ਕਿਹਨੇ ਕਰਨਾ ਹੈ? ਕੈਸ਼ ਤਾਂ ਵਿਰੋਧੀ ਧਿਰਾਂ ਨੇ ਕਰਨਾ ਨਾ। ਵਿਰੋਧੀ ਧਿਰਾਂ ਕਿਹੜੀਆਂ ਨੇ ਜਾਂ ਉਹ ਕਿੱਥੇ ਖੜੀਆਂ ਨੇ? ਨਾ ਉਹਨਾਂ ਨੇ ਮੌਬ ਲਿੰਚਿੰਗ ਤੇ ਕੁਛ ਕੀਤਾ,
ਨਾ ਸੀਏ ਦੇ ਪ੍ਰੋਟੈਸਟਾਂ ਤੇ ਕੁਛ ਕੀਤਾ, ਨਾ ਅਗਨੀਵੀਰ ਦੀ ਸਕੀਮ ਤੇ ਕੁਛ ਕੀਤਾ, ਨਾ ਮਹਿੰਗਾਈ ਤੇ ਕੁਛ ਕੀਤਾ, ਨਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੁਛ ਕੀਤਾ, ਨਾ ਉਹਨਾਂ ਨੇ ਔਰਤਾਂ ਦੇ ਜਿਹੜੇ ਪਹਿਲਵਾਨਾਂ ਦੇ ਪ੍ਰੋਟੈਸਟ ਸੀਗੇ ਉਹਨਾਂ ਤੇ ਕੁਛ ਕੀਤਾ, ਨਾ ਮੋਹੀਆ ਮਿੱਤਰਾ ਦੀ ਜਿਹੜੀ ਬਰਖਾਸਤਗੀ ਹੋਈ ਉਸ ਮਾਮਲੇ 'ਚ ਕੁਛ ਕੀਤਾ, ਨਾ ਹੋਰ ਜਿੰਨੇ ਵੀ ਮਾਮਲੇ ਪ੍ਰਤਾਪ ਸਿੰਘਾਂ ਦੇ ਪਾਸ ਦੇ ਉੱਤੇ 4 ਜਣੇ ਲੋਕ ਸਭਾ ਦੇ ਵਿੱਚ ਵੜ ਗਏ, ਉਹ ਉਲਟਾ ਉਹਨਾਂ ਨੇ ਨੈਰੇਟਿਵ ਸਿਰਜਤਾ ਕਿ ਆਹ ਦੇਖੋ ਜੀ ਦੇਸ਼ ਦੀ ਲੋਕ ਸਭਾ ਦੀ ਜਾਂ ਪਾਰਲੀਮੈਂਟ ਨੂੰ ਕਿੱਡਾ ਵੱਡਾ ਖਤਰਾ ਹੋ ਸਕਦਾ ਸੀਗਾ। ਉਹਨਾਂ ਦੇ ਮੈਂਬਰ ਪਾਰਲੀਮੈਂਟ ਵਿਰੋਧੀ ਧਿਰਾਂ ਕੁਛ ਨਹੀਂ ਕਰ ਸਕੀਆਂ, ਕੱਖ ਵੀ ਨਹੀਂ ਕਰ ਸਕੀਆਂ। ਅੱਜ ਵੀ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਕਹਿਣ ਵਾਲਾ ਜਿਹੜਾ ਸਭ ਤੋਂ ਵੱਡਾ ਪ੍ਰਚਾਰਕ ਹੈ, ਸਟਾਰ ਪ੍ਰਚਾਰਕ ਹੈ ਭਾਜਪਾ ਦਾ, ਦੇਸ਼ ਦਾ ਮੰਨਿਆ ਹੋਇਆ ਲੀਡਰ ਹੈ, ਉਹ ਕਿੰਨੀਆਂ ਹੌਲੀਆਂ ਗੱਲਾਂ ਕਰ ਰਿਹਾ, ਪਰ ਬਾਵਜੂਦ ਵਿਰੋਧੀ ਧਿਰਾਂ ਕੁਛ ਨਹੀਂ ਕਰ ਸਕਦੀਆਂ। ਤੁਸੀਂ ਨਾ ਭਾਰਤ ਟਾਈਮਸ, ਹਿੰਦੁਸਤਾਨ, ਦੀਪਕ ਸ਼ਰਮਾ ਪੱਤਰਕਾਰ ਨੇ YouTube ਦੇ ਉੱਤੇ, ਇਸੇ ਤਰ੍ਹਾਂ ਉਹਨਾਂ ਦੀਆਂ ਰਿਪੋਰਟਾਂ ਦੇਖੋ ਤੁਸੀਂ, ਨਾ ਭਾਰਤ ਟਾਈਮਸ, ਹਿੰਦੁਸਤਾਨ ਜਿਹੜਾ ਇੱਕ ਵੈਬਸਾਈਟ ਹੈ, ਦੀਪਕ ਸ਼ਰਮਾ, ਇਹਨਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਦੇਖੋ ਤੁਸੀਂ, ਤੇ ਨਾਲ ਨਾਲ ਨਿਊਜ਼ ਲਾਂਡਰੀ ਦੀ ਵਾਇਰ ਤੇ ਵੀ ਇਸ ਬਾਬਤ ਜਿਹੜੇ ਆંકੜੇ ਪੋਲਿੰਗ ਤੋਂ ਬਾਅਦ ਜਿਹੜੇ ਆંકੜੇ ਨਿਕਲ ਕੇ ਆ ਰਹੇ ਨੇ ਉਹਨਾਂ ਤੇ ਵੀ ਚੰਗੀ ਰਿਪੋਰਟਿੰਗ ਹੋਈ ਹੈ। ਉਹ ਰਿਪੋਰਟਾਂ ਜਾ ਕੇ ਦੇਖੋ, ਤੁਹਾਨੂੰ ਪਤਾ ਹੋਊਗਾ, ਪਤਾ ਲੱਗ ਜੂਗਾ ਕਿ ਇਹ ਕੀ ਨੇ। ਤੇ ਇਹਦੇ ਨਾਲ ਨਾਲ ਸਾਊਥ ਦੇ ਵਿੱਚ ਤਾਂ ਪ੍ਰਜਵਲ ਰਵੰਨਾ ਜਿਹੜਾ ਕੇਸ ਹੈ, ਉਹਦੇ ਕਰਕੇ ਜਿਹੜਾ ਬੀਬੀਆਂ ਨੂੰ ਅਗਵਾ ਕਰਨ ਵਾਲਾ ਮਾਮਲਾ ਹੈ, ਉਹਦੇ ਕਰਕੇ ਭਾਜਪਾ ਬਹੁਤ ਜ਼ਿਆਦਾ ਉੱਥੇ ਬਹੁਤ ਫਸੀ ਪਈ ਹੈ ਕਸੂਤੀ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਜਰਾਤ, ਹਰਿਆਣਾ, ਯੂਪੀ, ਉੱਤਰਾਖੰਡ ਦੇ ਵਿੱਚ ਮੋਦੀ ਦਾ ਜਲਵਾ ਸੀਗਾ। ਇੱਥੋਂ ਦੀਆਂ 2019 ਦੀਆਂ ਵਿੱਚ ਜੋ ਲੋਕ ਸਭਾ ਚੋਣਾਂ ਹੋਈਆਂ ਸੀ, ਉਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ, ਮੋਦੀ ਦਾ ਜਲਵਾ ਬਰਕਰਾਰ ਸੀਗਾ। ਪਰ ਸੋਚ ਕੇ ਦੇਖੋ ਕਿ ਮੋਦੀ ਸਾਹਿਬ ਤਾਂ ਬੰਗਾਲ ਦੇ ਵਿੱਚ ਵੀ ਗਏ ਸੀ ਚੋਣ ਪ੍ਰਚਾਰ ਕਰਨ, ਉੱਥੇ ਕੀ ਭਾਜਪਾ ਨੇ ਸਰਕਾਰ ਬਣਾਈ? ਨਹੀਂ, ਮਮਤਾ ਬੈਨਰਜੀ ਰਿਪੀਟ ਹੋ ਗਈ। ਝਾਰਖੰਡ ਦੇ ਵਿੱਚ ਵੀ ਗਏ ਸੀਗੇ, ਉੱਥੇ ਭਾਜਪਾ ਦੀ ਸਰਕਾਰ ਬਣੀ? ਨਹੀਂ, ਉੱਥੇ ਕਾਂਗਰਸ ਦੀ ਸਰਕਾਰ ਬਣੀ। ਉੜੀਸਾ ਵੀ ਗਏ ਸੀ, ਬਿਹਾਰ ਵੀ ਗਏ ਸੀ, ਹੁਣ ਤਾਂ ਨੀਤਿਸ਼ ਕੁਮਾਰ ਦੇ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ। ਪੰਜਾਬ ਵੀ ਆਏ ਸੀ, ਦਿੱਲੀ ਵੀ ਗਏ ਸੀ, ਉੱਥੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੈ। ਕੇਰਲ ਵੀ ਗਏ ਸੀ, ਤਾਮਿਲਨਾਡੂ ਵੀ ਗਏ ਸੀ, ਤੇਲੰਗਾਨਾ ਵੀ ਗਏ ਸੀ, ਆਂਧਰਾ ਪ੍ਰਦੇਸ਼ ਵੀ ਗਏ ਸੀ ਤੇ ਹਿਮਾਚਲ ਪ੍ਰਦੇਸ਼ ਵੀ ਗਏ ਸੀ। ਇਹ ਜਲਵਾ ਉੱਥੇ ਕਿਉਂ ਨਹੀਂ ਚੱਲਿਆ? ਉੱਥੋਂ ਦੇ ਲੋਕਾਂ ਦੇ ਉੱਤੇ ਮੋਦੀ ਸਾਹਿਬ ਦੀਆਂ ਗੱਲਾਂ ਨੇ ਕਿਉਂ ਨਹੀਂ ਅਸਰ ਕੀਤਾ? ਮਹਾਰਾਸ਼ਟਰ ਤੇ ਬਿਹਾਰ ਦੇ ਵਿੱਚ ਤਾਂ ਆਪਾਂ ਦੇਖਿਆ ਬਾਅਦ ਦੇ ਵਿੱਚ ਜੋੜ ਤੋੜ ਕਰਕੇ ਇਹਨਾਂ ਨੇ ਸਰਕਾਰ ਬਣਾਈ ਹੈ। ਹੁਣ ਆਉਣਾ ਆਪਾਂ ਗੁਜਰਾਤ ਦੇ ਵਿੱਚ। ਗੁਜਰਾਤ ਦੀ ਆਨੰਦ ਸੀਟ ਤੋਂ ਕਾਂਗਰਸ ਦੇ ਰਾਜਪੂਤ ਵਿਧਾਇਕ ਅਮਿਤ ਚਾਵੜਾ ਨੂੰ ਖੜਾ ਕੀਤਾ ਗਿਆ ਕਾਂਗਰਸ ਨੇ। ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਇਹ ਸੀਟ 57,000 ਦੇ ਫਰਕ ਦੇ ਨਾਲ ਹਾਰੀ ਸੀ। ਭਾਜਪਾ ਨੇ ਪਾਟੀਦਾਰ ਸਮਾਜ ਦੇ ਨਿਤਿਸ਼ ਪਟੇਲ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੇ 58% ਰਾਜਪੂਤ ਵੋਟ ਹੈ। ਜੇਕਰ ਰਾਜਪੂਤ ਤੇ ਮੁਸਲਿਮ ਵੋਟ ਅਮਿਤ ਚਾਵੜਾ ਨੂੰ ਮਿਲਦੀ ਹੈ ਤਾਂ ਉਹ ਜਿੱਤ ਸਕਦਾ ਹੈ। ਇਸੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਘੇਲਾ ਵੀ ਮੰਨਦਾ ਹੈ ਕਿ ਰਾਜਪੂਤਾਂ ਦੀ ਨਾਰਾਜ਼ਗੀ ਕਰਕੇ ਭਾਜਪਾ ਦੀਆਂ ਸੀਟਾਂ ਹਾਰ ਸਕਦੀ ਹੈ। ਅਸਲ ਦੇ ਵਿੱਚ ਹੋਇਆ ਕੀ ਹੈ? ਰਾਜਕੋਟ ਤੋਂ ਇੱਕ ਭਾਜਪਾ ਦਾ ਉਮੀਦਵਾਰ ਹੈ ਪਰਸ਼ੋਤਮ ਰੁਪਾਲਾ। ਇਹਨੇ ਰਾਜਪੂਤ ਸਮਾਜ ਦੀਆਂ ਔਰਤਾਂ ਬਾਰੇ ਇੱਕ ਭੱਦੀ ਟਿੱਪਣੀ ਕੀਤੀ ਤੇ ਉਹਨਾਂ ਦਾ ਮਜ਼ਾਕ ਉਡਾਇਆ ਤੇ ਉਹਨਾਂ ਦੇ ਉੱਤੇ ਬਹੁਤ ਹਲਕੇ ਪੱਧਰ ਦੇ ਸ਼ਬਦ ਵਰਤੇ। ਤੇ ਪਿਛਲੇ 1 ਮਹੀਨੇ ਤੋਂ ਰਾਜਪੂਤ ਭਾਈਚਾਰਾ ਰੁਪਾਲਾ ਦੇ ਖਿਲਾਫ ਸੜਕਾਂ ਤੇ ਹੈ, ਪਰਸ਼ੋਤਮ ਰੁਪਾਲਾ ਦੇ ਖਿਲਾਫ, ਜਿਹੜਾ ਕਿ ਰਾਜਕੋਟ ਤੋਂ ਭਾਜਪਾ ਦਾ ਉਮੀਦਵਾਰ ਹੈ। ਰਾਜਪੂਤ ਸਮਾਜ ਮੰਗ ਕਰ ਰਿਹਾ ਕਿ ਰੁਪਾਲਾ ਦੀ ਟਿਕਟ ਕੱਟੋ, ਪਰ ਭਾਜਪਾ ਨੇ ਰਾਜਪੂਤਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਗੁਜਰਾਤ ਦੀਆਂ ਲਗਭਗ ਅੱਧੀਆਂ ਸੀਟਾਂ ਤੇ ਰਾਜਪੂਤਾਂ ਦਾ ਦਬਦਬਾ ਹੈ। ਇਸੇ ਕਰਕੇ ਭਾਜਪਾ ਇਸ ਵਾਰ ਲਗਭਗ 1/3 ਸੀਟਾਂ ਦੇ ਉੱਤੇ ਕਸੂਤੀ ਫਸੀ ਹੋਈ ਹੈ। ਭਾਜਪਾ ਦੀ ਪੋਲਿਟਿਕਸ ਕਿਸ ਤਰ੍ਹਾਂ ਦੀ ਹੈ, ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਭਾਜਪਾ ਜਿਹੜੀ ਦੂਜੇ ਦਲਾਂ ਦੇ ਵਿੱਚ ਲੋਕਾਂ ਨੂੰ ਕਹਿੰਦੇ ਕਿ ਪਰਿਵਾਰਵਾਦ ਜਾਂ ਜੇ, ਉਹ ਭਾਜਪਾ ਨੇ ਬ੍ਰਿਜ ਭੂਸ਼ਣ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਕਿ ਇਹ ਪਰਿਵਾਰਵਾਦ ਨਹੀਂ ਹੈ। ਤੁਸੀਂ ਇੱਕ ਪਾਸੇ ਇੱਕ ਬੰਦੇ ਨੂੰ ਉਹਦੇ ਤਰਲੇ ਕਰਕੇ, ਉਹਦੀਆਂ ਮਿਹਨਤਾਂ ਕਰਕੇ, ਤੁਸੀਂ ਬ੍ਰਿਜ ਭੂਸ਼ਣ ਦਾ ਸਿਆਸੀ ਤੌਰ ਤੇ ਉੱਥੇ ਇੰਨਾ ਦਬਦਬਾ ਹੈ ਕਿ ਉਹਦੇ ਤਰਲੇ ਕੀਤੇ ਆ ਭਾਜਪਾ ਦੇ ਲੀਡਰਾਂ ਨੇ ਕਿ ਤੂੰ ਮੰਨ ਜਾ, ਤੇਰੇ ਮੁੰਡੇ ਨੂੰ ਟਿਕਟ ਦਿੰਦੇ ਆ। ਇਸ ਤਰ੍ਹਾਂ ਅਜੇ ਮਿਸ਼ਰਾ ਟੈਨੀ ਜਿਹੜਾ ਉਹ ਬੰਦਾ ਵਾ ਜਿਹਦੇ ਪੁੱਤਰ ਅਸ਼ੀਸ਼ ਮਿਸ਼ਰੇ ਨੇ ਕਿਸਾਨਾਂ ਨੂੰ ਦਰੜਾ ਸੀਗਾ ਕਿ ਉਹਦੀ ਟਿਕਟ ਕੱਟੀ ਗਈ ਹੈ? ਨਹੀਂ ਕੱਟੀ ਗਈ, ਉਹਨੂੰ ਵੀ ਚੋਣ ਲੜਾ ਰਹੀ ਹੈ ਭਾਜਪਾ। ਖੈਰ, ਇੱਕ ਹੋਰ ਸੀਟ ਹੈ ਖੇੜਾ ਦੀ, ਜਿੱਥੇ 50% ਤੋਂ ਵੱਧ ਰਾਜਪੂਤ ਦੱਸੀ ਦੇ। ਰਾਜਪੂਤ ਅੰਦੋਲਨ ਕਰਕੇ ਇਹ ਸੀਟ ਵੀ ਭਾਜਪਾ ਹੱਥੋਂ ਨਿਕਲ ਸਕਦੀ ਹੈ। ਬਨਾਸਕਾਂਠਾ ਸੀਟ ਉੱਤੇ ਲਗਭਗ 6 ਲੱਖ ਰਾਜਪੂਤ ਵੋਟਰ ਨੇ। ਇਸ ਹਲਕੇ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2 ਉੱਤੇ ਕਾਂਗਰਸ ਤੇ 1 ਉੱਤੇ ਆਜ਼ਾਦ ਜਿੱਤਿਆ ਸੀਗਾ। ਇਹ ਸੀਟ ਉੱਤੇ ਕਾਂਗਰਸ ਦੀ ਉਮੀਦਵਾਰ ਹੈ ਗੇਨੀ ਬੇਨ ਤੇ ਉਹਦੇ ਹੱਕ ਦੇ ਵਿੱਚ ਪ੍ਰਿਯੰਕਾ ਨੇ ਰੈਲੀ ਕੀਤੀ ਸੀ, ਜਿਹਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਸੀਗਾ। ਇਹ ਸੀਟ ਤੇ ਉਸ ਤੋਂ ਬਾਅਦ ਮੱਧ ਗੁਜਰਾਤ ਦਾ ਛੋਟਾ ਉਦੇਪੁਰ ਸੀਟ ਹੈ। 2 ਲੱਖ ਰਾਜਪੂਤ ਵੋਟਰ ਇੱਥੇ ਆ। ਇੱਥੇ ਆਮ ਆਦਮੀ ਪਾਰਟੀ ਦਾ ਵੀ ਚੋਖਾ ਆਧਾਰ ਹੈ। ਜਾਮਨਗਰ ਸੀਟ ਤੇ ਰਾਜਪੂਤਾਂ ਦੀ ਆਬਾਦੀ 11% ਹੈ ਤੇ ਮੁਸਲਮਾਨਾਂ ਦੀ 17%। ਵਿਧਾਨ ਸਭਾ 2022 ਦੀਆਂ ਚੋਣਾਂ ਦੇ ਵਿੱਚ ਇਸ ਲੋਕ ਸਭਾ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਸੀਟਾਂ ਮਿਲੀਆਂ, ਵੋਟਾਂ ਮਿਲੀਆਂ, ਮਾਫ ਕਰਨਾ, ਉਹਨਾਂ ਨੂੰ ਜੋੜਿਆ ਜਾਵੇ ਤਾਂ ਉਹ ਭਾਜਪਾ ਨੂੰ ਮਿਲੀਆਂ ਵੋਟਾਂ ਤੋਂ ਕਿਤੇ ਵੱਧ ਨੇ।
ਜਾਮਨ ਨਗਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਕੀਤੀ ਸੀ ਤੇ ਇਸ ਰੈਲੀ ਦਾ ਵੀ ਵੋਟਰਾਂ ਤੇ ਕਹਿੰਦੇ ਉਲਟ ਪ੍ਰਭਾਵ ਪਿਆ। ਉਹ ਰਾਜਪੂਤਾਂ ਦਾ ਗੁੱਸਾ ਠੰਡਾ ਕਰਨ ਦੀ ਥਾਂ ਤੇ ਹਿੰਦੂ ਮੁਸਲਿਮ ਕਰਦੇ ਰਹੇ, ਜਿਸ ਨੇ ਰਾਜਪੂਤਾਂ ਤੇ ਮੁਸਲਮਾਨਾਂ ਨੂੰ ਕਹਿੰਦੇ ਇੱਕ ਕਰ ਦਿੱਤਾ ਤੇ ਹੁਣ ਇੱਥੇ ਕਾਂਗਰਸ ਦਾ ਹੱਥ ਉੱਪਰ ਕਿਹਾ ਜਾ ਸਕਦਾ ਹੈ। ਰਾਜਕੋਟ ਲੋਕ ਸਭਾ ਸੀਟ ਤੋਂ ਉਮੀਦਵਾਰ ਰਾਜਪੂਤ ਔਰਤਾਂ ਦੀ ਟਿੱਪਣੀ ਕਰਨ ਵਾਲੇ ਪਰਸ਼ੋਤਮ ਰੁਪਾਲਾ, ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟੇ ਹਾਂ। ਇੱਥੇ ਕਾਂਗਰਸ ਨੇ ਪਾਰਟੀ ਦਾ ਆਗੂ ਪ੍ਰੇਸ਼ ਧਨਾਨੀ ਉਹਨੂੰ ਖੜਾ ਕੀਤਾ। ਇਹਨੇ 2002 ਦੇ ਵਿੱਚ ਅਮਰੇਲੀ ਤੋਂ ਰੁਪਾਲਾ ਨੂੰ ਹਰਾਇਆ ਸੀਗਾ। ਇਹਨਾਂ ਦਾ ਮੁਕਾਬਲਾ ਦੋਨਾਂ ਦਾ ਪਹਿਲਾਂ ਵੀ ਹੋ ਚੁੱਕਿਆ। ਇਸੇ ਤਰ੍ਹਾਂ 3.5 ਲੱਖ ਇਸ ਸੀਟ ਉੱਤੇ ਪਟੇਲ ਨੇ, 2.5 ਲੱਖ ਮੁਸਲਮਾਨ ਨੇ, 1.5 ਲੱਖ ਰਾਜਪੂਤ ਵੋਟਰ ਨੇ। ਕਾਂਗਰਸੀ ਉਮੀਦਵਾਰ ਜਿਹੜੇ ਨੇ ਲਿਓਵਾ ਪਟੇਲ ਤੇ ਰੁਪਾਲ ਕੜਵਾ ਪਟੇਲ ਹੈ। ਜੇਕਰ ਕਾਂਗਰਸ ਇੱਥੇ ਵੀ ਮੁਸਲਮਾਨਾਂ ਦੀ, ਅਨੁਸੂਚਿਤ ਜਾਤੀਆਂ ਦੀ, ਰਾਜਪੂਤਾਂ ਦੀ ਵੋਟ ਲੈ ਜਾਂਦੀ ਹੈ ਤਾਂ ਉਹ ਇੱਥੇ ਰੁਪਾਲਾ ਨੂੰ ਸਖਤ ਟੱਕਰ ਦੇ ਸਕਦੀ ਹੈ। ਕੱਛ ਲੋਕ ਸਭਾ ਸੀਟ ਜਿਹੜੀ ਕਿ ਜੋਗ੍ਰਾਫਿਕਲੀ ਬਹੁਤ ਵੱਡੀ ਸੀਟ ਮੰਨੀ ਜਾਂਦੀ ਹੈ, ਭਾਰਤ ਦੀ ਸਭ ਤੋਂ ਵੱਡੀ ਸੀਟ ਹੈ। ਇਸ ਸੀਟ ਤੇ 22% ਮੁਸਲਮਾਨ ਨੇ ਤੇ 13% ਅਨੁਸੂਚਿਤ ਜਾਤੀਆਂ ਨੇ। ਰਾਜਪੂਤਾਂ ਦੀ ਵੱਡੀ ਗਿਣਤੀ ਹੈ। ਜੇਕਰ ਰਾਜਪੂਤ ਇੱਥੇ ਵੀ ਗੁੱਸੇ ਗਿਲੇ ਰਹੇ ਤਾਂ ਭਾਜਪਾ ਇੱਥੋਂ ਹਾਰ ਸਕਦੀ ਹੈ। ਭਰੂਚ ਤੋਂ ਇੱਥੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਚੇਤਰ ਵਸਾਵਾ, ਉਹ ਉਮੀਦਵਾਰ ਹੈ। ਚੇਤਰ ਵਸਾਵਾ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਡੀਆਪੜਾ ਸੀਟ ਤੋਂ ਭਾਜਪਾ ਉਮੀਦਵਾਰ ਹਿਤੇਸ਼ ਵਸਾਵਾ ਨੂੰ 40,000 ਦੇ ਵੋਟਾਂ ਦੇ ਫਰਕ ਨਾਲ ਹਰਾਇਆ ਸੀਗਾ। ਇੱਥੇ 6 ਲੱਖ ਆਦੀਵਾਸੀ ਵੋਟਰ ਨੇ ਤੇ 4 ਲੱਖ ਮੁਸਲਿਮ ਵੋਟਰ। ਇਹ ਸੀਟ ਆਮ ਆਦਮੀ ਪਾਰਟੀ ਆਰਾਮ ਦੇ ਨਾਲ ਕੱਢ ਸਕਦੀ ਜੇਕਰ ਉੱਥੇ ਚੰਗੇ ਤਰੀਕੇ ਨਾਲ ਪ੍ਰਚਾਰ ਹੋ ਸਕੇ। ਸੁਰਿੰਦਰ ਨਗਰ ਸੀਟ ਉੱਤੇ 5 ਲੱਖ ਤੋਂ ਵੱਧ ਕੋਹਲੀ, 2.5 ਲੱਖ ਤੋਂ ਵੱਧ ਰਾਜਪੂਤ, 2 ਲੱਖ ਤੋਂ ਵੱਧ ਦਲਿਤ ਤੇ 1 ਲੱਖ ਮੁਸਲਮਾਨ ਵੋਟਰ ਹੈ। ਤੇ ਇੱਥੇ ਵੀ ਦੋਵਾਂ ਦੇ ਉਮੀਦਵਾਰ ਕੋਹਲੀ ਭਾਈਚਾਰੇ ਤੋਂ ਹੈ, ਭਾਜਪਾ ਤੇ ਕਾਂਗਰਸ ਦੇ। ਭਾਜਪਾ ਮਜ਼ਬੂਤ ਹੈ ਪਰ ਰਾਜਪੂਤਾਂ ਦੀ ਨਾਰਾਜ਼ਗੀ ਉਹਨੂੰ ਭਾਰੀ ਪੈ ਸਕਦੀ ਹੈ। ਪਾਟਨ ਲੋਕ ਸਭਾ ਸੀਟ, ਇਹ ਸੀਟ ਉੱਤੇ 5,25,000 ਠਾਕੁਰ ਸਮਾਜ ਦੇ ਵੋਟਰ ਹੈ ਤੇ ਦੂਜੇ ਨੰਬਰ ਤੇ 2.5 ਲੱਖ ਦੇ ਕਰੀਬ ਮੁਸਲਮਾਨ, 1,58,000 ਦਲਿਤ ਤੇ 1,38,000 ਰਾਜਪੂਤ ਨੇ। ਇੱਥੇ ਵੀ ਠਕੋਰ ਭਾਈਚਾਰੇ ਤੋਂ ਉਮੀਦਵਾਰ ਨੇ ਕਾਂਗਰਸ ਤੇ ਭਾਜਪਾ ਦੇ। ਰਾਜਪੂਤਾਂ ਦੀ ਨਾਰਾਜ਼ਗੀ ਤੇ ਮੁਸਲਮਾਨ ਭਾਈਚਾਰੇ ਕਰਕੇ ਕਾਂਗਰਸ ਦੇ ਚੰਦਨ ਠਾਕੁਰ ਦੀ ਸਥਿਤੀ ਮਜ਼ਬੂਤ ਹੈ। ਸੋ ਪਾਟਨ ਲੋਕ ਸਭਾ ਸੀਟ, ਸੁਰਿੰਦਰ ਨਗਰ ਲੋਕ ਸਭਾ ਸੀਟ, ਭਰੂਚ ਲੋਕ ਸਭਾ ਸੀਟ, ਇਹਦੇ ਨਾਲ ਕੱਛ ਲੋਕ ਸਭਾ ਸੀਟ ਤੇ ਇਹ ਕੱਛ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਰਾਜਕੋਟ ਦੀ। ਰਾਜਕੋਟ ਦੇ ਨਾਲ ਆਪਾਂ ਚਰਚਾ ਕੀਤੀ ਸੀ ਬਨਾਸਕਾਂਠਾ ਦੀ। ਬਨਾਸਕਾਂਠਾ ਦੇ ਨਾਲ ਛੋਟਾ ਉਦੇਪੁਰ ਸੀਟ ਦੀ ਆਪਾਂ ਚਰਚਾ ਕੀਤੀ ਸੀ, ਜਿੱਥੇ ਇਸ ਟਾਈਮ ਰਾਜਪੂਤ ਭਾਈਚਾਰੇ ਤੇ ਮੁਸਲਿਮ ਭਾਈਚਾਰੇ ਦੀ ਜਿਹੜੀ ਨਾਰਾਜ਼ਗੀ ਹੈ ਜਾਂ ਜਿਸ ਤਰੀਕੇ ਦੇ ਨਾਲ ਉਹਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਤੇ ਜੇਕਰ ਉਹ ਇਕਜੁੱਟ ਹੁੰਦੇ ਨੇ ਤਾਂ ਉੱਥੇ ਇਹਨਾਂ ਨੂੰ ਮੁਸ਼ਕਲ ਖੜੀ ਹੋ ਸਕਦੀ ਹੈ। ਸੋ ਇਹ ਸਾਰਾ ਰਿਪੋਰਟ ਕਾਰਡ ਹੈ, ਇਹ ਸਾਰੇ ਉਹ ਮੈਥਮੈਟਿਕਲੀ ਪ੍ਰੂਵ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਬੀਜੇਪੀ ਸਿਆਸਤ ਕਰਦੀ ਰਹੀ ਹੈ ਧਰੂਵੀਕਰਨ ਦੀ, ਪੋਲਰਾਈਜੇਸ਼ਨ ਕਰਕੇ, ਪਰ ਹੁਣ ਉਹੀ ਚੀਜ਼ਾਂ ਉਲਟ ਸਾਬਿਤ ਹੋ ਸਕਦੀਆਂ ਨੇ ਜੇਕਰ ਵਿਰੋਧੀ ਪਾਰਟੀਆਂ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਦੇ ਨਾਲ ਚੱਲਣ ਕਿ ਜਿਹੜੇ ਲੋਕਾਂ ਨੂੰ ਮੋਦੀ ਸਰਕਾਰ ਦੇ ਨਾਲ ਗੁੱਸਾ ਗਿਲਾ ਉਹਨਾਂ ਲੋਕਾਂ ਨੂੰ ਕਿਵੇਂ ਨਾਲ ਲਾਇਆ ਜਾਵੇ। ਪਰ ਜਿਵੇਂ ਮੈਂ ਕਹਿ ਕੇ ਹਟਿਆ ਕਿ ਵਿਰੋਧੀ ਧਿਰਾਂ ਤਾਂ ਹੀ ਕੁਝ ਕਰਨਗੀਆਂ ਨਾ ਜੇ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਇੱਕ ਵੀ ਗੱਲ ਨੂੰ ਕੈਸ਼ ਕੀਤਾ ਹੋਵੇ, ਲੋਕਾਂ ਦੇ ਨਾਲ ਖੜੇ ਹੋਣ ਜਾਂ ਲੋਕਾਂ ਦੇ ਨਾਲ ਜੋ ਹੋ ਰਹੀਆਂ ਵਧੀਕੀਆਂ, ਚਾਹੇ ਉਹ ਮੌਬ ਲਿੰਚਿੰਗ ਹੈ, ਚਾਹੇ ਉਹ ਮਾਈਨੋਰਟੀਜ਼ ਦੇ ਉੱਤੇ ਜਿਹੜੇ ਜ਼ੁਲਮ ਹੋ ਰਿਹਾ, ਚਾਹੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਧਾਰਮਿਕ ਯਾਤਰਾਵਾਂ ਕੱਢ ਕੇ ਤੇ ਫਿਰ ਉਹਨਾਂ ਨੂੰ ਨਿਸ਼ਾਨੇ ਬਣਾਉਣਾ ਹੋਵੇ, ਉੱਥੇ ਉਹ ਖੜੇ ਦਿਖਾਈ ਨਹੀਂ ਦਿੰਦੇ। ਇਸ ਕਰਕੇ ਜ਼ਰੂਰੀ ਨਹੀਂ ਗਾ ਕਿ ਸਾਰੀਆਂ ਚੀਜ਼ਾਂ ਹੋ ਜਾਣ, ਪਰ ਜਿਹੜੀਆਂ ਆਹ ਰਿਕਾਰਡ ਦੇ ਉੱਤੇ ਚੀਜ਼ਾਂ ਨੇ ਉਹਨਾਂ ਦੇ ਮੁਤਾਬਕ ਹੋ ਕੁਛ ਵੀ ਸਕਦਾ। ਪਰ ਇੱਥੇ ਇੱਕ ਬਹੁਤ ਵੱਡਾ ਪਰ ਹੈ, ਕਿਉਂਕਿ ਗੁਜਰਾਤ ਦੀ ਮਸ਼ੀਨਰੀ ਉੱਤੇ, ਗੁਜਰਾਤ ਦੇ ਸੋਰਸਸ ਉੱਤੇ, ਗੁਜਰਾਤ ਦੇ ਪੋਲੀਟੀਕਲ ਜੋ ਸਮੀਕਰਨ ਬਣਦੇ ਨੇ ਉਹਨਾਂ ਉੱਤੇ ਭਾਜਪਾ ਦਾ ਚੰਗਾ ਕਬਜ਼ਾ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਝਟਕੇ ਨਹੀਂ ਲੱਗ ਸਕਦੇ। ਝਟਕੇ ਲੱਗ ਸਕਦੇ ਨੇ, ਇੱਥੇ ਕੁਛ ਵੀ ਹੋ ਸਕਦਾ ਹੈ। ਪਰ ਹਾਂ, ਕਾਓ ਬੈਲਟ ਦੇ ਵਿੱਚੋਂ ਲਗਾਤਾਰ ਘੱਟ ਨਿਕਲਦੀ ਵੋਟ ਫੀਸਦ, ਪੋਲਿੰਗ ਫੀਸ ਦੀ, ਇਹ ਭਾਜਪਾ ਦੇ ਲਈ, ਭਾਜਪਾ ਦੀ ਮੱਥੇ ਦੀ ਸ਼ਿਕਨ, ਮੱਥੇ ਦੇ ਉੱਤੇ ਤਿਉੜੀਆਂ ਦਾ ਇੱਕ ਬਹੁਤ ਵੱਡਾ ਸਬੱਬ ਬਣੀ ਹੋਈ ਹੈ। ਬਹੁਤ ਬਹੁਤ ਧੰਨਵਾਦ।